ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਇਹਨਾਂ ਖਬਰਾਂ ਦੇ ਵਿੱਚ ਜਾਣਕਾਰੀਆਂ ਸਾਂਝੀਆਂ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 3 ਤਰੀਕ ਆ ਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 30 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀ ਹੈ ਨਾ, ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ, ਵੁੱਡਲੈਂਡ, ਪਰਮਜੀਤ ਕੌਰ, ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੰਜੀਨੈਂਟਨ, ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਅੱਗ ਲੱਗਣ ਦਾ ਜੋ ਸੀਜ਼ਨ ਆ ਆਲਰੇਡੀ ਸ਼ੁਰੂ ਹੋ ਚੁੱਕਾ ਆ। ਮਡੇਰਾ ਕਾਉਂਟੀ ਦੇ ਵਿੱਚ ਅੱਜ ਇੱਕ ਅੱਗ ਲੱਗੀ, ਜਿਹਦੇ ਨਾਲ ਇਵੈਕੂਏਸ਼ਨ ਵਾਰਨਿੰਗ ਆ ਮਡੇਰਾ ਕਾਉਂਟੀ ਦੇ ਜੋ ਰੈਜ਼ੀਡੈਂਟਸ ਆ ਉਹਨਾਂ ਨੂੰ ਜਾਰੀ ਕੀਤੀ ਗਈ ਹੈਗੀ ਆ। ਜਿਹੜਾ ਏਰੀਆ ਕੈਸਕੈਡਲ ਬੁੱਡਸ ਆ ਮਡੇਰਾ ਕਾਉਂਟੀ ਦਾ, ਉੱਥੇ ਅੱਜ ਫਾਇਰ ਰਿਪੋਰਟ ਕੀਤੀ ਗਈ। ਉਸ ਤੋਂ ਬਾਅਦ MC ਅਲਰਟ, ਤੇ ਕਿਉਂਕਿ ਇਹ ਕਹਿੰਦੇ ਵੀ ਜੋ ਫਾਇਰ ਆ ਲਾਈਫ ਨੂੰ ਥ੍ਰੈਟ ਆ ਇੱਕ ਤਰ੍ਹਾਂ ਦੇ ਨਾਲ। ਇਵੈਕੂਏਸ਼ਨ ਵਾਰਨਿੰਗ ਜਿਨ੍ਹਾਂ ਏਰੀਆ ਦੇ ਵਿੱਚ ਦਿੱਤੀ ਗਈ ਹੈ ਮਡੇਰਾ ਕਾਉਂਟੀ 'ਚ, ਧਿਆਨ ਨਾਲ ਸੁਣ ਲਿਓ ਕਿਉਂਕਿ ਪੰਜਾਬੀ ਵੀ ਕਾਫੀ ਮਡੇਰਾ ਕਾਉਂਟੀ 'ਚ ਰਹਿੰਦੇ ਆ। ਇੱਕ ਜ਼ੋਨ 919 ਆ, ਰੋਡ 225 ਨਾਰਥ ਈਸਟ, ਜ਼ੋਨ 771 ਰੋਡ 225 ਨਾਰਥ ਵੈਸਟ, ਜ਼ੋਨ 773 ਮਿਸ਼ਨ ਡਰਾਈਵ, ਜ਼ੋਨ 775 ਕੈਸਕੈਡਲ ਬੁੱਡਸ ਤੇ ਜ਼ੋਨ 643 ਰੋਡ 233। ਸੋ ਜਿਹੜੇ ਹੋਰ ਏਰੀਏ ਆ ਰੋਡ 225 ਬਟਵੀਨ ਟੈਰਾ ਰੈਂਚ ਰੋਡ ਤੇ ਰੇਨਵੋ ਡਰਾਈਵ ਨਾਰਥ ਸਾਈਡ ਆਫ ਰੋਡ, ਇਸੇ ਤਰ੍ਹਾਂ ਟੈਰਾ ਰੈਂਚ ਰੋਡ, ਇੱਥੋਂ ਵੀ ਲੋਕਾਂ ਨੂੰ ਇਵੈਕੂਏਟ ਕਰਨ ਦੇ ਲਈ ਕਿਹਾ ਗਿਆ ਆ। ਕੈਸਕੈਡਲ ਬੋਰਡਸ ਦਾ ਜੋ ਏਰੀਆ ਆ ਉਹ ਪਬਲਿਕ ਐਕਸੈਸ ਦੇ ਲਈ ਕਲੋਜ਼ ਆ। PG&E ਦੇ ਮੁਤਾਬਕ 1300 ਦੇ ਕਰੀਬ ਲੋਕ ਜੋ ਨਾਰਥ ਫੋਕ ਏਰੀਆ ਦੇ ਲਾਗੇ ਆ ਉਹ ਬਿਨਾਂ ਬਿਜਲੀ ਤੋਂ ਇਸ ਟਾਈਮ। ਤੇ ਜਦੋਂ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ, ਕਿਸੇ ਨੂੰ ਇਵੈਕੂਏਸ਼ਨ ਦੀ ਨਿਕਲਣ ਦੀ ਹੈਲਪ ਦੀ ਜ਼ਰੂਰਤ ਆ ਜਾਂ ਕੋਈ ਐਮਰਜੈਂਸੀ ਆ ਤੇ ਤੁਸੀਂ ਮਡੇਰਾ ਕਾਉਂਟੀ ਦਾ ਜਿਹੜਾ ਟੈਲੀਫੋਨ ਨੰਬਰ ਦਿੱਤਾ ਗਿਆ ਆ 5596757770 ਉੱਥੇ ਕਾਲ ਕਰ ਸਕਦੇ ਹੋ। ਜੀ। ਸੋ ਅਲੰਘੇ ਦਿਨਾਂ ਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਤੇ ਖਬਰਾਂ ਵੀ ਸਾਂਝੀਆਂ ਕਰਦੇ ਰਹੇ ਹਾਂ ਕਿ ਕਿਵੇਂ ਕੈਨੇਡਾ ਦੇ ਵਿੱਚ ਲੱਗੀ ਅੱਗ ਦੇ ਕਰਕੇ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਘੱਟ ਵਿਜ਼ੀਬਿਲਿਟੀ ਦੇ ਧੂਏ ਦਾ ਸਾਹਮਣਾ ਕਰਨਾ ਪਿਆ ਸੀ। ਤੇ ਹੁਣ ਅੱਗਾਂ ਲੱਗਣ ਕਰਕੇ ਇੱਕ ਵਾਰ ਮਡੇਰਾ ਕਾਉਂਟੀ ਦੇ ਵਿੱਚ ਫਿਰ ਤੋਂ ਜਿਹੜੇ ਅਲਰਟ ਨੇ ਉਹ ਜਾਰੀ ਕੀਤੇ ਗਏ ਨੇ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਆਪਾਂ ਰੁਖ ਕਰਦੇ ਹਾਂ ਸਾਊਥ ਕੈਰੋਲਾਈਨਾ ਦਾ, ਜਿੱਥੇ ਕੋਲਟਨ ਕਾਉਂਟੀ ਦੇ ਵਿੱਚ ਇੱਕ ਘਰ ਦੇ ਵਿੱਚੋਂ 6 ਜੀਆਂ ਦੀਆਂ ਜਿਹੜੀਆਂ ਨੇ ਉਹ ਲਾਸ਼ਾਂ ਮਿਲੀਆਂ ਨੇ ਤੇ ਇੱਕ ਜਿਹੜਾ ਜੀ ਹੈ ਇਸੇ ਪਰਿਵਾਰ ਦਾ ਉਹ ਕ੍ਰਿਟੀਕਲੀ ਇੰਜਰਡ ਆ ਜਿਹੜਾ ਉਹ ਮਿਲਿਆ। ਇਸ ਜ਼ਖਮੀ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ ਸੀਗਾ ਜਿਹੜੀ ਕੋਲਟਨ ਕਾਉਂਟੀ ਦੇ ਕਾਰਨਰ ਦੇ ਆਫਿਸ ਦੇ ਵੱਲੋਂ। ਤੇ ਦੱਸਿਆ ਇਹ ਗਿਆ ਕਿ ਇੱਕ ਘਰ ਦੇ ਵਿੱਚ ਅੱਗ ਲੱਗਣ ਕਰਕੇ ਜਿਹੜੇ ਇਹ ਜੀ ਨੇ ਉਹ 6 ਲੋਕ ਮਾਰੇ ਗਏ ਨੇ ਤੇ ਇੱਕ ਗੰਭੀਰ ਦੇ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਕੋਲਟਨ ਕਾਉਂਟੀ ਕਾਰਨਰ ਦੇ ਦਫ਼ਤਰ ਨੇ ਜਿਹੜੀ ਮਰਨ ਵਾਲੇ ਪੀੜਤ ਨੇ ਇਹਨਾਂ ਦੀ ਪਛਾਣ ਜਿਹੜੀ ਆ ਉਹ ਜਨਤਕ ਨਹੀਂ ਕੀਤੀ ਤੇ ਮੌਤ ਦੇ ਕਾਰਨਾਂ ਬਾਰੇ ਵੀ ਹਲੇ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ। ਪਰ ਇੰਨਾ ਜ਼ਰੂਰ ਹੈ ਕਿ ਗ੍ਰੀਨ ਪੌਂਡ ਇਲਾਕਿਆਂ ਦੇ ਵਿੱਚ ਫੋਲੀ ਕ੍ਰੀਕ ਲੇਨ ਤੇ ਇੱਕ ਘਰ ਨੂੰ ਅੱਗ ਲੱਗਣ ਬਾਰੇ ਜਦੋਂ ਪਤਾ ਲੱਗਿਆ ਸੀਗਾ ਤਾਂ ਉਸ ਤੋਂ ਬਾਅਦ ਇੱਕ ਜਣੇ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਸੀ। ਪਤਾ ਇਹ ਵੀ ਲੱਗਿਆ ਹੈ ਕਿ ਸ਼ੈਰਿਫ ਦੇ ਦਫ਼ਤਰ ਨੇ ਜਿਹੜੀ ਗੱਲ ਦੱਸੀ ਹੈ ਕਿ ਇਸ ਪੀੜਤ ਦੀ ਹਾਲਤ ਗੰਭੀਰ ਹੈ, ਪਰ ਉਸ ਦੀ ਸਥਿਤੀ ਬਾਰੇ ਹਾਲੇ ਜਿਹੜੇ ਪੁਲਿਸ ਆਫੀਸਰ ਨੇ ਉਹ ਕੁਝ ਹੋਰ ਕਹਿਣ ਨੂੰ ਕੁਝ ਵੀ ਤਿਆਰ ਨਹੀਂ। ਦੱਸਿਆ ਗਿਆ ਕਿ ਰਿਆਨ ਲੈਂਡ ਮੈਨਿੰਗੋ ਜਿਹੜਾ ਕਿ 33 ਸਾਲ ਦਾ
ਉਹਦੇ ਉੱਤੇ ਇਹ ਦੋਸ਼ ਲੱਗਿਆ ਕਿ ਉਹਨੇ ਕਤਲ ਦੀ ਕੋਸ਼ਿਸ਼ ਕੀਤੀ ਹੈ। ਤੇ ਹੁਣ ਉਹਨਾਂ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਤੇ ਪੋਸਟਮਾਰਟਮ ਦੇ ਨਤੀਜਿਆਂ ਤੋਂ ਬਾਅਦ ਅਸੀਂ ਇਸ ਜਾਂਚ ਦੇ ਵਿੱਚ ਅੱਗੇ ਵੱਧ ਸਕਾਂਗੇ। ਤੇ ਨਾਲ ਇਹ ਵੀ ਸਵਾਲ ਉੱਠ ਰਹੇ ਨੇ ਕਿ ਜਿਹੜਾ ਮੈਨਿਗੋ ਆ, ਲਿਨਾਰਡ ਮੈਨਿਗੋ, ਇਹਨੂੰ ਇਸ ਘਟਨਾ ਦੇ ਨਾਲ ਕਿਵੇਂ ਜੋੜਿਆ ਜਾਵੇ। ਇਹਨੇ ਇਸ ਵਾਰਦਾਤ ਨੂੰ ਇਰਾਦਤਨ ਜਿਹੜਾ ਉਹ ਅੰਜਾਮ ਦਿੱਤਾ ਹੈ, ਜਾਂ ਇਹਦਾ ਕੋਈ ਪਰਿਵਾਰਕ ਮੈਂਬਰਾਂ ਦੇ ਨਾਲ ਝਗੜਾ ਹੋਇਆ ਸੀਗਾ। ਪਰ ਹਾਂ, ਇਹ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਉਹਨੂੰ ਹੁਣ ਇੱਕ ਹੋਰ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਸ਼ੱਕੀ ਹੈ, ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਦੋਂ ਪੁਲਿਸ ਨੇ ਇਸ ਅੱਗ ਦੀ ਘਟਨਾ ਨੂੰ, ਜਿਹਦਾ ਪੁਲਿਸ ਨੇ ਰਿਸਪੌਂਡ ਕੀਤਾ ਸੀਗਾ, ਤਾਂ ਉੱਥੋਂ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਫਿਲਹਾਲ ਇਹ ਕਲੀਅਰ ਨਹੀਂ ਹੋ ਸਕਿਆ। ਪੁਲਿਸ ਥਿਊਰੀ ਦਾ ਕਹਿਣਾ ਹੈ ਕਿ ਇਹਨਾਂ 6 ਨੂੰ ਇਸ ਅੱਗ ਲੱਗਣ ਦੇ ਬਾਰੇ ਪਤਾ ਲੱਗਿਆ ਜਾਂ ਨਹੀਂ ਲੱਗਿਆ, ਕਿ ਇਹਨਾਂ ਨੂੰ ਘਰ ਦੇ ਵਿੱਚ ਬੰਦਕ ਬਣਾਇਆ ਗਿਆ, ਕਿ ਅੱਗ ਬਾਹਰੋਂ ਲਾਈ ਗਈ, ਪਹਿਲਾਂ ਇਹਨਾਂ ਨੂੰ ਬਾਹਰੋਂ ਲੋਕ ਲਾਇਆ ਗਿਆ, ਜਾਂ ਕੀ ਵੀ ਵਾਪਰਿਆ। ਪੁਲਿਸ ਕਹਿੰਦੀ ਕਿ ਇਹਦੇ ਬਾਰੇ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਊਗੀ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਇੱਕ ਬੱਚਾ ਪੀੜਤ, ਉਹਦੀ ਜਿਹੜੀ ਹਾਲਤ ਆ ਉਹ ਵੀ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਹੈ। ਉਹ ਵੀ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਜਿਹੜਾ ਉਹ ਭਰਤੀ ਕਰਵਾਇਆ ਗਿਆ। ਜੀ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ, ਜਿੱਥੇ ਇੱਕ ਕੈਲੀਫੋਰਨੀਆ ਦੇ ਬੰਦੇ ਨੇ ਐਡਮਿਟ ਕੀਤਾ ਆ ਵੀ ਉਸ ਦੀ ਜੋ ਮਾਂ 30 ਸਾਲ ਪਹਿਲਾਂ ਮਰ ਗਈ ਸੀ, ਉਹਨੂੰ ਜਿੰਦਾ ਦੱਸ ਕੇ ਉਹ $8 ਲੱਖ ਤੋਂ ਵੱਧ ਮਨੀ ਪਿਛਲੇ 30 ਸਾਲਾਂ 'ਚ ਗਵਰਨਮੈਂਟ ਤੋਂ ਬਟੋਰਦਾ ਰਿਹਾ ਹੈਗਾ। ਜੀ। ਇਹ ਜੋ ਕ੍ਰਾਈਮ ਆ, ਇਸ ਨੂੰ ਲੌਂਗੈਸਟ ਰਨਿੰਗ ਤੇ ਲਾਰਜੈਸਟ ਫਰਾਡ ਕਰਕੇ ਦੱਸਿਆ ਜਾ ਰਿਹਾ ਹੈ। ਯੂਐਸ ਅਟਾਰਨੀ ਰੈਂਡੀ ਗੌਸਮੈਨ ਦੇ ਮੁਤਾਬਕ ਡੋਨਲਡ ਫੀਲਿਕਸ ਜੈਂਪਿਚ 65 ਸਾਲਾਂ ਦਾ ਪੋਵੇ ਦਾ ਰਹਿਣ ਵਾਲਾ, 25 ਸਾਲਾਂ ਦੀ ਉਹਨੂੰ ਸਜ਼ਾ ਹੋ ਸਕਦੀ ਆ ਜੇਲ੍ਹ ਦੇ ਵਿੱਚ, ਕਿਉਂਕਿ ਉਸਨੇ ਸੋਸ਼ਲ ਸਿਕਿਉਰਿਟੀ ਦੇ ਨਾਲ ਫਰਾਡ ਕੀਤਾ ਹੈ। ਉਹ ਆਪਣੀ ਮਦਰ ਦੀਆਂ ਸੋਸ਼ਲ ਸਿਕਿਉਰਿਟੀ ਲਗਭਗ 33 ਸਾਲ ਕਲੈਕਟ ਕਰਦਾ ਰਿਹਾ। ਉਹਦੇ ਨਾਂ ਦੇ ਉੱਤੇ ਕਈ ਕ੍ਰੈਡਿਟ ਕਾਰਡ ਵੀ ਉਹਨੂੰ ਖੋਲ੍ਹ ਲਏ। ਉਹਦੇ ਸਿਗਨੇਚਰ ਵੀ ਆਪ ਹੀ ਜਿਹੜਾ ਫੇਕ ਕਰਦਾ ਸੀ, ਜਦ ਕਿ ਉਸ ਦੀ ਮਦਰ ਦੀ ਮੌਤ 1990 ਦੇ ਵਿੱਚ ਜਾਪਾਨ ਵਿੱਚ ਹੋ ਗਈ ਸੀ। ਸੋ ਉਸਨੇ ਕਿਤੇ ਵੀ ਰਿਪੋਰਟ ਨਹੀਂ ਕੀਤਾ ਤੇ ਉਹ ਪੈਸੇ ਜਿਹੜੇ ਆ ਬਟੋਰਦਾ ਰਿਹਾ। ਇਕੱਲੇ ਪੈਸੇ ਨਹੀਂ ਬਟੋਰੇ, ਉਹਦਾ ਸੋਸ਼ਲ ਸਿਕਿਉਰਿਟੀ ਆਈਡੀ ਨੂੰ ਯੂਜ਼ ਕਰਕੇ ਕਈ ਜਿਹੜੇ ਆ ਅਕਾਊਂਟ ਆ ਉਹ ਵੀ ਉਸਨੇ ਕ੍ਰੈਡਿਟ ਕਾਰਡ ਦੇ ਖੁਲਾਏ, ਤੇ ਨਾਲ ਦੀ ਨਾਲ ਉਹ ਟੈਕਸ ਰਿਟਰਨ ਵੀ ਹਮੇਸ਼ਾ ਫਾਈਲ ਕਰਦਾ ਰਿਹਾ। ਜੈਂਪੇਚ ਨੇ ਐਡਮਿਟ ਕੀਤਾ ਹੈ ਕਿ ਨਵੰਬਰ 1990 ਤੋਂ ਲੈ ਕੇ ਸਤੰਬਰ 2022 ਤੱਕ ਉਸਨੇ $8,30,238 ਜੋ ਪਬਲਿਕ ਦਾ ਮਨੀ ਹੁੰਦਾ ਹੈ, ਸੋਸ਼ਲ ਸਿਕਿਉਰਿਟੀ, ਉਸ ਨੂੰ ਚੋਰੀ ਕੀਤਾ ਹੈ ਯੂਐਸ ਅਟਾਰਨੀ ਆਫਿਸ ਦੇ ਮੁਤਾਬਕ। ਤੇ ਹੁਣ 25 ਸਾਲਾਂ ਦੀ ਸਜ਼ਾ ਜੇ ਉਹ ਕਨਵਿਕਟ ਹੋ ਜਾਂਦਾ ਹੈ, ਤੇ ਉਸ ਦੀ ਜਿਹੜੀ ਸੈਂਟੈਂਸਿੰਗ ਆ ਸਤੰਬਰ 20 ਨੂੰ ਹੋਣੀ ਹੈਗੀ। ਜੀ। ਅਗਲੀ ਖਬਰ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਵਿੱਚ ਜਿਹੜੇ ਅੱਗ ਬੁਝਾਊ ਦਸਤੇ ਨੇ, ਉਹਨਾਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੀ ਜਦੋਂ ਨਾਰਥ ਬੇਕਰਸਫੀਲਡ ਦੇ ਇਲਾਕਿਆਂ ਦੇ ਵਿੱਚ ਇੱਕ ਥਾਂ ਤੇ ਅੱਗ ਲੱਗਣ ਬਾਰੇ ਪਤਾ ਲੱਗਿਆ ਸੀ। ਪਤਾ ਲੱਗਿਆ ਕਿ ਇਹ ਜਿਹੜੀ ਅੱਗ ਲੱਗੀ ਹੈ, ਇਹ ਗ੍ਰੇਨਾਈਟ ਰੋਡ ਤੇ ਜਿਹੜੀਆਂ ਨੇ ਉੱਥੇ ਲੱਗੀ ਹੈ। ਇੱਕ ਸ਼ੋਰੂਮ, ਇੱਕ ਥਾਂ ਦੇ ਉੱਤੇ ਲੱਗੀ ਹੈ, ਮਾਫ ਕਰਨਾ, ਸ਼ੋਰੂਮ ਮੈਂ ਵਰਡ ਯੂਜ਼ ਕਰ ਗਿਆ। ਤਾਂ ਉੱਥੇ ਇਹ ਅੱਗ ਲੱਗੀ ਹੈ, ਤੇ ਤਕਰੀਬਨ 20 ਜਿਹੜੀਆਂ ਐਮਰਜੈਂਸੀ ਯੂਨਿਟ ਸੀਗੀਆਂ, ਉੱਥੇ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਸੀ ਅੱਗ ਤੇ ਕਾਬੂ ਪਾਉਣ ਦੇ ਲਈ। ਤਕਰੀਬਨ ਇਹ ਰਿਪੋਰਟ ਹੋਈ ਹੈ, ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਕਿ ਇਹ ਅੱਗ ਜਿਹੜੀ ਹੈ ਇਹਦੇ ਕਰਕੇ ਕੋਈ ਇੰਜਰਡ ਤਾਂ ਨਹੀਂ ਹੋਇਆ, ਪਰ 2 ਵਜੇ ਤੋਂ ਬਾਅਦ ਤਕਰੀਬਨ 3 ਵਜੇ ਦੇ ਵਿਚਕਾਰ ਇਹ ਜਿਹੜੀ ਅੱਗ ਲੱਗੀ ਹੈ, ਤੇ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਦੇ ਲਈ ਜਿਹੜੀ ਭਾਰੀ ਮੁਸ਼ੱਕਤ ਹੈ, ਜਿਹੜੇ ਫਾਇਰ ਬ੍ਰਿਗੇਡ ਦੇ ਦਸਤੇ ਨੇ ਜਾਂ ਅੱਗ ਬੁਝਾਊ ਦਸਤੇ ਕਹਿ ਸਕਦੇ ਹਾਂ ਆਪਾਂ, ਤਾਂ ਉਹਨਾਂ ਨੂੰ ਇਹ ਕਰਨੀ ਪਈ ਸੀਗੀ। ਹਾਲੇ ਤੱਕ ਇਸ ਘਟਨਾ ਦੇ ਵਿੱਚ, ਇਸ ਵਾਰਦਾਤ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਜਿਹੜੀ ਆ ਉਹ ਕੋਈ ਖਬਰ ਨਹੀਂ ਹੈ। ਜੀ। ਅਗਲੀ ਖਬਰ ਵੱਲ ਚਲੀਏ ਤੇ ਇੰਡੀਆ ਤੋਂ 11 ਸਟੇਟਾਂ ਦੇ ਵਿੱਚ ਜੋ ਮਸਾਲੇ ਵੇਚੇ ਗਏ ਆ ਇੱਕ ਕੰਪਨੀ ਵੱਲੋਂ, ਉਹਨਾਂ ਦੇ ਨਾਲ ਸੈਲਮੋਨੇਲਾ ਹੋ ਰਿਹਾ ਹੈਗਾ। ਜੀ। ਤੇ ਉਹ ਬਿਮਾਰੀ ਆ, ਵੋਮਟਿੰਗ ਹੁੰਦੀ ਆ, ਬੁਖਾਰ ਚੜ੍ਹਦਾ ਆ। ਸੋ 3 ਤਰ੍ਹਾਂ ਦੇ ਇੰਡੀਅਨ ਸਪਾਈਸਸ ਜਿਹੜੇ ਅਮਰੀਕਾ ਵਿੱਚ ਨਹੀਂ ਵੇਚੇ ਜਾ ਸਕਦੇ ਸੀ, ਉਹਨਾਂ ਨੂੰ ਵੇਚਿਆ ਗਿਆ ਆ ਨਿਊਯਾਰਕ, ਫਲੋਰੀਡਾ ਤੇ ਟੈਕਸਸ ਦੇ ਵਿੱਚ। ਜੀ। ਤੇ ਇਨਕਲੂਡਿੰਗ ਇਹ 3 ਸਟੇਟਾਂ, ਐਕਚੁਅਲ 11 ਸਟੇਟਾਂ ਦੇ ਵਿੱਚ ਆ। ਸੋ ਇੱਕ ਸਪਾਈਸਸ ਐਵਰੇਸਟ ਫੂਡ ਪ੍ਰੋਡਕਟਸ ਜੋ ਗੁਜਰਾਤ ਤੋਂ ਹੈਗੇ ਆ, ਉਹ ਨਿਊ ਜਰਸੀ ਦੇ ਵਿੱਚ ਅਮੀਨ ਟ੍ਰੇਡਿੰਗ ਏਜੰਸੀ ਦੇ ਨਾਂ ਥੱਲੇ ਬਿਜ਼ਨਸ ਕਰਦੇ ਆ। ਉਹਨਾਂ ਨੇ ਐਵਰੇਸਟ ਫੂਡ ਪ੍ਰੋਡਕਟ ਪ੍ਰਾਈਵੇਟ ਲਿਮਟਿਡ ਦੇ ਅੰਡਰ ਇਹ ਸਾਰਾ ਜਿਹੜਾ ਸਮਾਨ ਆ, ਇਹ ਜਿਹੜੇ ਮਸਾਲੇ ਆ ਉਹ ਵੇਚੇ ਹੈਗੇ ਆ, ਜਿਨ੍ਹਾਂ ਦੇ ਵਿੱਚ ਇਹ ਮੈਗੀ ਕੰਪਨੀ ਦੇ ਨਾਲ ਬਣਾਏ ਗਏ ਸੀ, ਜਿਨ੍ਹਾਂ ਨੂੰ ਨੈਸਲੀ ਗਲੋਬਲ ਵੀ ਓਨ ਕਰਦਾ ਹੈਗਾ ਆ। ਜੀ। ਮਸਾਲਾ ਸਪਾਈਸ ਜਿਹੜੇ ਰੀਕਾਲ ਕੀਤੇ ਗਏ ਆ, ਧਿਆਨ ਨਾਲ ਸੁਣ ਲਿਓ, ਕਿਉਂਕਿ ਆਪਣੇ ਸਾਰੇ ਬੰਦੇ ਯੂਜ਼ ਕਰ ਲੈਂਦੇ ਕਈ ਵਾਰੀ ਖਰੀਦ ਕੇ। ਐਵਰੇਸਟ ਗਰਮ ਮਸਾਲਾ, ਇਹ 100 ਗ੍ਰਾਮ ਦੇ ਪੈਕ ਦੇ ਵਿੱਚ ਆਉਂਦਾ ਆ।
ਇਹਨਾਂ ਦੀ ਐਕਸਪਾਇਰੇਸ਼ਨ ਮਾਰਚ 2024 ਚ ਆ। ਇਸੇ ਤਰ੍ਹਾਂ ਐਵਰੈਸਟ ਸਾਂਬਰ ਮਸਾਲਾ, ਉਹ ਵੀ 100 ਗ੍ਰਾਮ ਦੇ ਪੈਕ ਦੇ ਵਿੱਚ ਆਉਂਦਾ। ਮੈਗੀ ਮਸਾਲਾ ਐਜ਼ ਮੈਜਿਕ, ਇਹ 6 ਗ੍ਰਾਮ ਪੈਕਸ ਦੇ ਵਿੱਚ ਆਉਂਦਾ ਹੈਗਾ ਆ। ਸੋ ਇਹ ਫਲੋਰੀਡਾ, ਟੈਕਸਸ, ਨਿਊਯਾਰਕ, ਨਿਊ ਜਰਸੀ, ਸਾਊਥ ਕੈਰੋਲੀਨਾ, ਜਾਰਜੀਆ, ਮਿਸੀਸਿਪੀ, ਓਹਾਇਓ, ਮੈਰੀਲੈਂਡ, ਟੈਨਸੀ ਤੇ ਵਰਜੀਨੀਆ ਸਟੇਟ ਦੇ ਵਿੱਚ ਵੇਚੇ ਗਏ ਹੈਗੇ ਆ। ਸਾਲਮੋਨੈਲਾ 1.35 ਮਿਲੀਅਨ ਲੋਕਾਂ ਨੂੰ ਹਰ ਸਾਲ ਹਿੱਟ ਕਰਦਾ ਆ CDC ਦੇ ਮੁਤਾਬਕ, ਤੇ 26,500 ਦੇ ਕਰੀਬ ਲੋਕ ਹਸਪਤਾਲਾਂ 'ਚ ਐਡਮਿਟ ਹੋ ਜਾਂਦੇ ਆ। 450 ਦੇ ਕਰੀਬ ਲੋਕਾਂ ਦੀ ਜਿਹੜੀ ਆ ਮੌਤ ਹੋ ਜਾਂਦੀ ਹੈਗੀ ਆ। ਖਾਸ ਕਰਕੇ ਸੀਨੀਅਰ ਸਿਟੀਜ਼ਨ ਤੇ ਜੋ ਬੱਚੇ 5 ਸਾਲ ਤੋਂ ਥੱਲੇ ਆ, ਉਹਨਾਂ ਨੂੰ ਇਹ ਬਹੁਤ ਜ਼ਿਆਦਾ ਹਿੱਟ ਕਰਦਾ ਆ। ਲੋਕਾਂ ਨੂੰ ਬੁਖਾਰ ਹੁੰਦਾ ਆ, ਵੋਮਟਿੰਗ ਹੁੰਦੀ ਆ, ਜੀ ਸਟੋਮਿਕ ਐਚਿਸ ਹੁੰਦੇ ਆ, ਡਾਇਰੀਆ ਹੋ ਜਾਂਦਾ ਹੈਗਾ ਆ। 12 ਤੋਂ ਲੈ ਕੇ 72 ਦੇ ਘੰਟੇ ਦੇ ਵਿੱਚ ਸਟਾਰਟ ਹੋ ਜਾਂਦਾ ਜਦੋਂ ਤੁਸੀਂ ਇਸ ਚੀਜ਼ ਨੂੰ ਖਾ ਲੈਂਦੇ ਹੈਗੇ ਆ। ਸੋ ਜੀ ਜਾਂ ਤਾਂ ਇਹ ਜਿਹੜੇ ਸਪਾਈਸਸ ਜਿਹਨੇ ਖਰੀਦੇ ਆ ਉਹਨਾਂ ਨੂੰ ਸਿੱਟ ਦੇਣ, ਤੇ ਜਾਂ ਉਹ ਸਟੋਰ ਤੋਂ ਰਿਫੰਡ ਕਰ ਸਕਦੇ ਆ। ਉਹਦੇ ਸੰਬੰਧ ਦੇ ਵਿੱਚ ਸਟੋਰ ਦਾ ਨੰਬਰ ਵੀ ਦਿੱਤਾ ਗਿਆ ਆ, ਅਮੀਨ ਟ੍ਰੇਡਿੰਗ 8482711013। ਜੀ ਜੀ। ਅਗਲੀ ਖਬਰ ਦੇ ਵੱਲ ਵਧਦੇ ਹਾਂ, ਰੁਖ ਕਰਦੇ ਹਾਂ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਸਮਾਲ ਬਿਜ਼ਨਸ ਨੇ ਉਹ ਹੁਣ ਇੱਥੋਂ ਮੂਵ ਕਰ ਰਹੇ ਆ, ਉਹ ਇੱਥੋਂ ਸੈਨ ਫਰਾਂਸਿਸਕੋ ਨੂੰ ਛੱਡਣ ਦਾ ਮਨ ਬਣਾ ਰਹੇ ਆ। ਬਹੁਤ ਸਾਰੇ ਲੋਕਾਂ ਦੇ ਨਾਲ ਇੱਕ ਮੀਡੀਆ ਅਦਾਰੇ ਨੇ ਗੱਲਬਾਤ ਕੀਤੀ ਇੱਥੋਂ ਦੇ, ਖਾਸ ਕਰਕੇ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਵੈਸਟਫੀਲਡ, ਨਾਰਥ ਸਟੋਮ ਤੇ ਜਾਂ ਸਾਈਨ ਮਾਰਕ ਦੇ ਇਲਾਕਿਆਂ ਦੇ ਵਿੱਚ ਕੰਮ ਕਰਦੇ ਸੈਨ ਫਰਾਂਸਿਸਕੋ ਦੇ ਨਾਲ ਨਾਲ। ਤਾਂ ਉਹ ਕਹਿੰਦੇ ਕਿ ਹੁਣ ਇੱਥੇ ਜਿਹੜਾ ਵਾਧਾ ਹੋਇਆ ਕ੍ਰਾਈਮ ਆ, ਉਹ ਸਾਡੇ ਲਈ ਇੱਕ ਬਹੁਤ ਵੱਡੀ ਜਿਹੜੀ ਭਾਰੀ ਮੁਸ਼ੱਕਤ ਹੈ ਜਾਂ ਭਾਰੀ ਮੁਸੀਬਤ ਆ, ਉਹ ਬਣ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਹੀ ਇੱਕ ਕੰਮ ਕਰਦੇ ਨੇ ਜਿਹੜੇ ਕਿ ਕਨਵੀਨੀਅੰਸ ਸਟੋਰ ਚਲਾਉਂਦੇ ਨੇ, ਰਸਲ ਦੇ ਨਾਲ ਜਦੋਂ ਇੱਕ ਮੀਡੀਆ ਅਦਾਰੇ ਨੇ ਗੱਲਬਾਤ ਕੀਤੀ ਤਾਂ ਉਹ ਕਹਿੰਦਾ ਕਿ ਮੈਂ ਤਕਰੀਬਨ ਸੈਨ ਫਰਾਂਸਿਸਕੋ ਦੇ ਵਿੱਚ 1977 ਤੋਂ ਰਹਿ ਰਿਹਾ ਤੇ ਇੱਥੇ ਮੈਂ 10 ਸਾਲ ਕੰਮ ਕਰਕੇ ਤੇ ਉਸ ਤੋਂ ਬਾਅਦ ਇੱਕ ਜਿਹੜਾ ਆਪਣਾ ਬਿਜ਼ਨਸ ਆ ਉਹ ਕਰ ਲਿਆ ਸੀਗਾ, ਜਿਹੜਾ ਕਿ ਹੁਣ ਕਨਵੀਨੀਅੰਸ ਸਟੋਰ ਰਨ ਕਰਦਾ। ਤਾਂ ਉਹ ਕਹਿੰਦਾ ਕਿ ਹੁਣ ਮੈਂ ਇੱਥੋਂ ਜਿਹੜੇ ਹਾਲਾਤ ਬਣ ਚੁੱਕੇ ਨੇ ਉਹਨਾਂ ਤੋਂ ਤੰਗ ਆ ਚੁੱਕਿਆ ਤੇ ਮੈਂ ਇਹ ਸੋਚ ਰਿਹਾ ਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਣੂ ਕੀ। ਅਸਲ ਦੇ ਵਿੱਚ ਜਿਹੜੀ ਇਹ ਰਿਪੋਰਟ ਬਣਾਈ ਗਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਤਾਂ ਅਲੱਗ ਨੇ, ਪਰ ਜਿੱਥੇ ਹੁਣ ਪਹਿਲਾਂ ਉਹਨਾਂ ਨੂੰ ਇੱਕ ਸਟੋਰ ਦੇ ਵਿੱਚ ਤਕਰੀਬਨ ਹਰ ਰੋਜ਼ ਜਿਹੜੇ ਉੱਥੇ ਇੰਡੀਅਨ ਕੰਮ ਕਰਦੇ ਨੇ ਜਾਂ ਪੰਜਾਬੀ ਭਰਾ ਕੰਮ ਕਰਦੇ ਨੇ, ਉਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ। ਉਹ ਕਹਿੰਦੇ ਕਿ ਪੈਂਡੇਮਿਕ ਤੋਂ ਬਾਅਦ ਅਜਿਹੇ ਹਾਲਾਤ ਬਣੇ ਆ ਜਦੋਂ ਉਦੋਂ ਪਹਿਲਾਂ 500-600 ਕਸਟਮਰ ਜਿਹੜਾ ਉਹ ਸਟੋਰ ਦੇ ਵਿੱਚ ਆਉਂਦਾ ਸੀਗਾ, ਪਰ ਹੁਣ ਇਹ ਜਿਹੜੀ ਗਿਣਤੀ ਆ ਉਹ ਤਕਰੀਬਨ 150 ਕਸਟਮਰ ਜ਼ੋਰ ਮਾਰ ਕੇ 150-200 ਦੇ ਵਿਚਾਲੇ ਰਹਿ ਗਈ ਆ, ਜਿਹੜੀ ਕਿ ਉਹਨਾਂ ਨੂੰ ਹੁਣ ਖਰਚੇ ਲਾਗਤਾਂ ਪੂਰੇ ਨਹੀਂ ਕਰ ਰਹੇ। ਤੇ ਦੂਜੇ ਪਾਸੇ ਉਹ ਕਹਿੰਦੇ ਕਿ ਜਿਹੜੀਆਂ ਹੋਰ ਮੁਸੀਬਤਾਂ ਨੇ, ਕ੍ਰਾਈਮ, ਲੁੱਟ ਖੋਹ ਹੋ ਜਾਣੀ ਜਾਂ ਹੋਮਲੈਸਨੈਸ ਕਰਕੇ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਉਹ ਕਹਿੰਦੇ ਕਿ ਉਹ ਸਾਡੇ ਲਈ ਸਭ ਤੋਂ ਵੱਡੀ ਜਿਹੜੀ ਮੁਸ਼ੱਕਤ ਆ, ਮੁਸੀਬਤ ਆ ਬਣਿਆ ਹੋਇਆ। ਸੋ ਸੈਨ ਫਰਾਂਸਿਸਕੋ ਦੇ ਬਾਬਤ ਹੀ ਇੱਕ ਦਿਨ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਸਾਂਝੀ ਕੀਤੀ ਸੀ ਕਿ ਇੱਕ ਬਹੁਤ ਵੱਡਾ ਹੋਟਲ ਆ, ਉਹਨਾਂ ਨੇ ਵੀ ਮਨ ਬਣਾ ਲਿਆ ਕਿ ਅਸੀਂ ਬੈਂਕਰਪਸੀ ਫਾਈਲ ਕਰਕੇ ਤੇ ਇੱਥੋਂ ਆਪਦਾ ਜਿਹੜਾ ਉਹ ਪੈਕਅਪ ਕਰ ਲੈਣਾ ਹੈ। ਸੋ ਹੁਣ ਜਿਹੜੇ ਸਮਾਲ ਬਿਜ਼ਨਸ ਨੇ ਉਹ ਵੀ ਕਹਿੰਦੇ ਕਿ ਸਾਨੂੰ ਲਾਗਤਾਂ ਕਈ ਮਹੀਨੇ ਵਿੱਚ ਇਹ ਜਿਹੇ ਨਿਕਲੇ ਨੇ ਜਿੱਥੇ ਸਾਡੇ ਤੋਂ ਲਾਗਤਾਂ ਵੀ ਪੂਰੀਆਂ ਨਹੀਂ ਹੋਈਆਂ। ਹਾਂ, ਟੂਰਿਜ਼ਮ ਕਰਕੇ ਥੋੜਾ ਬਹੁਤ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਕਰਕੇ ਕਹਿੰਦੇ ਕਿ ਅਸੀਂ ਸਰਵਾਈਵਲ ਦੇ ਵਿੱਚ ਆ, ਪਰ ਅਸੀਂ ਸਰਵਾਈਵਲ ਨੂੰ ਪ੍ਰੋਫਿਟ ਦੇ ਵਿੱਚ ਨਹੀਂ ਕਾਊਂਟ ਜਿਹੜਾ ਉਹ ਕਰ ਸਕਦੇ। ਜੀ ਜੇ ਹੋਟਲ ਦੀ ਗੱਲ ਕਰਦੇ ਜਾਈਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਹੋਟਲ ਵਰਕਰਸ ਜੀ ਕੱਲ ਨੂੰ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ। ਕਹਿੰਦੇ ਭਈ ਜੋ ਯੂਨੀਅਨ ਦੇ ਮੈਂਬਰਸ ਆ ਉਹਨਾਂ ਨੇ 96% ਮੈਂਬਰਸ ਨੇ ਇਸ ਹੱਕ ਦੇ ਵਿੱਚ ਵੋਟ ਪਾਈ ਆ ਕਿ ਸਾਨੂੰ 4 ਜੁਲਾਈ ਨੂੰ ਜੋ ਆ ਉਹ ਸਟ੍ਰਾਈਕ ਤੇ ਚਲਾ ਜਾਣਾ ਚਾਹੀਦਾ ਹੈਗਾ। 60 ਦੇ ਕਰੀਬ ਜੋ ਹੋਟਲਸ ਆ ਉਹਨਾਂ ਦੇ ਕੰਟਰੈਕਟ ਸ਼ੁੱਕਰਵਾਰ ਸ਼ਾਮ ਨੂੰ ਖਤਮ ਹੋ ਜਾਣੇ ਆ। ਵੱਡੀ ਪਿਕਚਰ ਇਹ ਆ ਕਿ ਲਾਸ ਐਂਜਲਸ ਤੇ ਔਰੇਂਜ ਕਾਉਂਟੀ ਜਿੱਥੇ ਸਟ੍ਰਾਈਕ ਇਨਵੋਲਵ ਹੋਣੀ ਆ, ਜਿੱਥੇ ਸਟ੍ਰਾਈਕ ਹੋਣੀ ਆ, 15,000 ਤੋਂ ਵੱਧ ਵਰਕਰ ਜਿਨ੍ਹਾਂ ਦੇ ਵਿੱਚ ਕੁੱਕ ਵੀ ਆ, ਰੂਮ ਅਟੈਂਡੈਂਟ ਆ, ਵੈਲ ਹਾਊਸ ਆ, ਸਰਵਰ ਆ, ਡਿਸ਼ਵਾਸ਼ਰ, ਫਰੰਟ ਡੈਸਕ ਏਜੰਟਸ, ਇਹ ਸਾਰੇ ਇਨਵੋਲਵ ਹੈਗੇ ਆ। ਸੋ ਪਹਿਲਾਂ ਸਟ੍ਰਾਈਕ ਸੰਡੇ ਨੂੰ ਜਾਊਗੀ ਜਿੱਥੇ 500 ਤੋਂ ਵੱਧ ਵਰਕਰਸ ਇੰਟਰਕੌਂਟੀਨੈਂਟਲ ਤੇ ਇੰਡੀਗੋ ਹੋਟਲਸ ਜੋ ਡਾਊਨਟਾਊਨ LA ਆ ਉੱਥੋਂ ਸ਼ੁਰੂ ਕਰਨਗੇ। ਉਸ ਤੋਂ ਬਾਅਦ ਇਹ ਜਿਹੜੇ ਨੰਬਰਸ ਆ ਵੱਧਦੇ ਜਾਣਗੇ। ਉਹ ਕਹਿੰਦੇ ਵੀ ਸਾਨੂੰ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਵਰਤਿਆ ਗਿਆ, ਕਿਸੇ ਤਰ੍ਹਾਂ ਦੇ ਬੈਨੀਫਿਟਸ ਨਹੀਂ ਦਿੱਤੇ ਗਏ, ਸੋ ਉਹਦੇ ਵਿੱਚ ਉਹ ਆਪਣੀਆਂ ਰੇਜ਼ਰਸ ਹੋਰ ਬੈਨੀਫਿਟਸ ਨੂੰ ਮੰਗ ਰਹੇ ਹੈਗੇ। ਜੀ ਜੀ।
ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੇਕਰਸਫੀਲਡ ਦੇ ਨਾਲ-ਨਾਲ ਫ੍ਰੈਜ਼ਨੋ ਸਮੇਤ ਕੈਲੀਫੋਰਨੀਆ ਦੇ ਹੋਰਨਾਂ ਹਿੱਸਿਆਂ ਬਾਰੇ, ਜਿੱਥੇ 4th ਆਫ ਜੁਲਾਈ ਦੇ ਜਿਹੜੇ ਸੈਲੀਬ੍ਰੇਸ਼ਨਸ ਨੇ ਉਹਨਾਂ 'ਚ ਵੀ ਲੋਕ ਲੱਗੇ ਹੋਏ ਨੇ ਤੇ ਇਹਦੇ ਨਾਲ-ਨਾਲ ਜਿਹੜਾ ਟ੍ਰਿਪਲ ਡਿਜਿਟ ਟੈਂਪਰੇਚਰ ਹੈ ਉਹਦੇ ਕਰਕੇ ਵੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਮੌਸਮੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਬੇਸ਼ੱਕ ਕਈ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਇਹਨੂੰ ਇੰਜੋਏ ਕਰਨਾ ਚਾਹੁੰਦੇ ਹਾਂ, ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ, ਪਰ ਫਿਰ ਵੀ ਜਿਹੜੇ ਮੌਸਮੀ ਮਾਹਰ ਨੇ ਉਹ ਕਹਿੰਦੇ ਨੇ ਲੋਕਾਂ ਨੂੰ ਕਿ ਧੁੱਪ ਦੇ ਵਿੱਚ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਵੈਸੇ ਲੋਕ ਚਲੋ ਆਪ ਵੀ ਬਹੁਤ ਸਿਆਣੇ ਨੇ, ਪਰ ਫਿਰ ਵੀ ਤੁਸੀਂ ਵੀ ਆਪਣਾ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਵੀ ਬਾਹਰ ਨਿਕਲਣਾ ਜਾਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਇਹਦੇ ਦਰਮਿਆਨ ਇਹ ਗਰਮੀ ਦਾ, ਵਧੀ ਹੋਈ ਗਰਮੀ ਦਾ ਜਾਂ ਟੈਂਪਰੇਚਰ ਦਾ ਖਿਆਲ ਜਿਹੜਾ ਉਹ ਜ਼ਰੂਰ ਰੱਖਣਾ। ਜੀ ਜੀ, ਤੇ ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨ ਇੰਡਸਟਰੀਅਲ ਜੋ ਆ ਉਸਨੇ 10.87 ਐਡ ਕੀਤਾ ਤੇ ਕਲੋਜ਼ ਹੋਇਆ 34,418.47 ਤੇ ਜੀ S&P ਇੰਡੈਕਸ ਇਨਕਰੀਜ਼ ਹੋਇਆ 0.12% ਤੇ ਕਲੋਜ਼ ਹੋਇਆ 4455.59 ਦੇ ਉੱਤੇ ਤੇ ਨੈਸਡੈਕ ਜੋ ਆ ਉਹ ਇਨਕਰੀਜ਼ ਹੋਇਆ 0.21% ਤੇ ਕਲੋਜ਼ ਹੋਇਆ 13,816.77 ਦੇ ਉੱਤੇ। ਸੋ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ ਰਹੇ ਆ 81 ਰੁਪਏ 95 ਪੈਸੇ, ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ ਰਹੇ ਆ 286 ਰੁਪਏ 50 ਪੈਸੇ, ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ ਰਹੇ ਆ $1 ਤੇ 32 ਸੈਂਟ। ਜੀ ਤੇ ਹੁਣ ਤੁਸੀਂ ਪੰਜਾਬੀ ਰੇਡੀਓ USA ਤੇ ਸਰਵਣ ਕਰੋਗੇ ਰਹਿਰਾ ਸਾਹਿਬ ਤੇ ਸ਼ਾਮ ਦੇ ਦੀਵਾਨ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।